ਅਗਲੀ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਦੀਪਕ ਜੀ, ਆਰਐਸਐਸ ਨੇ ਕਹਿੰਦੇ ਆ ਵੀ ਹਿੰਦੂਵਾਦ ਦੇ ਏਜੰਡੇ ਨੂੰ ਲੁਕੋ ਕੇ ਭਾਰਤੀ ਏਜੰਡਾ ਫੈਲਾਉਣ ਦਾ ਲਿਆ ਹੈ ਫੈਸਲਾ। ਇਹ ਬਸ ਇਹ ਤਾਂ ਨਹੀਂ ਵੀ ਕੰਮ ਉਹੀ ਆ ਤੇ ਦਰਸ਼ਨ ਵੱਖਰੇ ਆ। ਨਹੀਂ, ਉਹ ਕਈ ਵਾਰ ਛੋਟੇ ਹੁੰਦੇ ਜਵਾਕਾਂ ਨੂੰ ਹੁੰਦਾ ਸੀ ਨਾ ਕਿ ਜਵਾਕ ਦਵਾਈ ਨਹੀਂ ਖਾਂਦੇ, ਹਾਂ ਹਾਂ ਫਿਰ ਉਹਨੂੰ ਕਹਿੰਦੇ ਸੀ ਕਿ ਟੋਫੀ ਚ ਲਪੇਟ ਕੇ ਦੇ ਦਿਓ, ਗੁੜ ਚ ਲਪੇਟ ਕੇ ਦੇ ਦਿਓ, ਹੈ ਨਾ, ਆ ਹੂੰ ਕੇਲੇ ਚ ਗੋਲੀ ਪਾ ਕੇ ਦੇ ਦਿਓ। ਇਹ ਉਵੇਂ ਹੁਣ ਕੌੜੀਆਂ ਗੋਲੀਆਂ ਮਤਲਬ ਕਿ ਐ ਮਿੱਠੀਆਂ ਚੀਜ਼ਾਂ ਚ ਲੁਕੋ ਕੇ ਦੇਣ ਨੂੰ ਫਿਰਦਾ ਹੈ। ਸੋ ਇਹਦੇ ਵਿੱਚ ਕੋਈ ਉਹ ਸ਼ੱਕ ਨਹੀਂ ਗਾ ਕਿ ਇਹਨਾਂ ਨੇ ਆਪਣਾ ਏਜੰਡਾ ਬਦਲਿਆ ਨਹੀਂ ਹੈਗਾ, ਉਹਦਾ ਤਰੀਕਾ ਬਦਲਿਆ। ਜਿਹੜੇ ਏਜੰਡੇ ਤੇ ਚੱਲਦੇ ਨੇ ਕਿ ਪੂਰੇ ਦੇਸ਼ ਨੂੰ ਇੱਕ ਰੰਗ ਦੇ ਵਿੱਚ ਇੱਕ ਮਤਲਬ ਕਹਿੰਦੇ ਜੀ ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਧਰਮ ਹੈ, ਇੱਕ ਦੇਸ਼ ਇੱਕ ਪਾਰਟੀ, ਇੱਕ ਦੇਸ਼ ਇੱਕੋ ਕੱਪੜਾ, ਇੱਕੋ ਰੰਗ, ਇੱਕੋ ਝੰਡਾ, ਉਹ ਜਿਹੜੀ ਆ ਇਹਨਾਂ ਦੇ ਫਾਰਮੂਲੇ ਨੇ। ਉਹਨਾਂ ਨੂੰ ਇਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਮਤਲਬ ਕਿ ਜੇਕਰ ਅਸੀਂ ਤੁਰੇ ਹਾਂ ਤਾਂ ਅਸੀਂ ਰਾਮ ਜੀ ਦੀ ਗੱਲ ਕਰਾਂਗੇ ਤਾਂ ਸਾਰੇ ਸਾਡੀ ਝੋਲੀ, ਅਸੀਂ ਹਿੰਦੂਵਾਦ ਦੀ ਗੱਲ ਕਰਾਂਗੇ ਸਾਰੇ ਹਿੰਦੂ ਸਾਡੀ ਝੋਲੀ। ਪਰ ਇਹ ਭੁੱਲ ਜਾਂਦੇ ਨੇ ਕਿ ਰਾਮ ਜੀ ਦਾ ਨਾਮ ਤੁਹਾਡੀ ਪਾਰਟੀ ਦੀ ਜਨਮ ਤੋਂ ਪਹਿਲਾਂ ਵੀ ਸੀ ਤੇ ਤੁਹਾਡੇ ਮੁੱਕਣ ਤੋਂ ਬਾਅਦ ਵੀ ਰਹਿਣਾ। ਹਿੰਦੂ ਧਰਮ ਪਹਿਲਾਂ ਵੀ ਸੀ, ਬਾਅਦ ਚੋਂ ਵੀ ਰਹਿਣਾ। ਧਰਮ ਹੈ ਨਾ, ਜਾਂ ਤੁਹਾਡੇ ਈਸਟ, ਇਹ ਕਿਸੇ ਪਾਰਟੀ ਦੇ ਮੁਹਤਾਜ ਥੋੜਾ ਨੇ। ਸੋ ਇਸ ਲਈ ਆ ਜਿਹੜਾ ਇਹਨਾਂ ਨੇ ਮਤਲਬ ਸਿਸਟਮ ਬਣਾ ਲਿਆ ਕਿ ਹਿੰਦੂ ਹੋਣ ਦਾ ਮਤਲਬ ਸ਼ਾਇਦ ਭਾਜਪਾ ਹੀ ਹੋ ਜਾਊਗਾ, ਰਾਮ ਭਗਤ ਹੋਣ ਦਾ ਮਤਲਬ ਭਾਜਪਾ ਹੀ ਹੋ ਜਾਊਗਾ। ਉਹ ਏਜੰਡਾ ਜਦੋਂ ਕਈ ਸੂਬਿਆਂ 'ਚ ਟੁੱਟਦਾ ਦਿਖਿਆ ਇਹਨਾਂ ਨੂੰ, ਜਿਹੜੇ ਆਪਣੀ ਭਾਸ਼ਾ ਨੂੰ ਲੈ ਕੇ, ਆਪਣੇ ਵਿਰਸੇ ਨੂੰ ਲੈ ਕੇ ਲੋਕ ਜਿਹੜੇ ਸਪਸ਼ਟ ਨੇ ਕਿ ਭਾਰਤ ਦੇ ਵਿੱਚ ਸੂਬਿਆਂ ਦੀ ਆਪਣੀ ਸੱਭਿਅਤਾ, ਆਪਣੀ ਪਹਿਚਾਣ, ਆਪਣੀ ਬੋਲੀ, ਆਪਣਾ ਪਹਿਰਾਵਾ, ਉੱਥੇ ਅਸੀਂ ਧਾਰਮਿਕ ਰੰਗਤ ਨਹੀਂ ਚੜ੍ਹਨ ਦਿਆਂਗੇ। ਸੋ ਸਾਨੂੰ ਅਜਿਹਾ ਕੋਈ ਵੀ ਧਾਰਮਿਕ ਏਜੰਡਾ ਪ੍ਰਵਾਨ ਨਹੀਂ ਗਾ। ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਉੱਥੇ ਫਿਰ ਇਹਨਾਂ ਨੂੰ ਜਦੋਂ ਆਪਣਾ ਫਾਰਮੂਲਾ ਟੁੱਟਦਾ ਦਿਖਿਆ ਤਾਂ ਕਹਿੰਦੇ ਨੀਤੀ ਬਦਲੀ ਹੈ ਜੀ। ਹੁਣ ਬਕਾਇਦਾ ਆਰਐਸਐਸ ਦਾ ਇੱਕ ਮੰਥਨ ਸ਼ਿਵਰ ਚੱਲ ਰਿਹਾ ਜੀ, ਕਹਿੰਦੇ ਬ੍ਰਿੰਦਾਵਨ ਦੇ ਵਿੱਚ। ਠੀਕ ਹੈ। ਉਸ ਮੰਥਨ ਸੈਸ਼ਨ ਦੇ ਦੌਰਾਨ ਇਹ ਇੱਕ ਤਸਵੀਰ ਸਾਹਮਣੇ ਆਈ ਕਿ ਚਾਹੇ ਜੰਮੂ ਕਸ਼ਮੀਰ ਵਰਗਾ ਸੂਬਾ ਹੋਵੇ, ਚਾਹੇ ਪੰਜਾਬ ਹੋਵੇ, ਤੇ ਚਾਹੇ ਕੁਝ ਹੋਰ ਸੂਬੇ ਹੋਣ, ਇਹਨਾਂ ਸੂਬਿਆਂ 'ਚ ਹਿੰਦੂਵਾਦ ਦੀ ਗੱਲ ਨਾ ਕਰੋ, ਇਹਨਾਂ ਸੂਬਿਆਂ 'ਚ ਭਾਰਤੀ ਏਜੰਡੇ ਦੀ ਗੱਲ ਕਰੋ। ਠੀਕ ਹੈ। ਇਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ, ਖਾਸ ਕਰ ਪੰਜਾਬ 'ਚ ਪਿੰਡਾਂ ਦੇ ਵਿੱਚ, ਮਤਲਬ ਜਿਹੋ ਜਿਹਾ ਵਰਤਾਰਾ ਹੈ ਸਾਡੇ ਇੱਥੇ, ਸੋ ਉਸ ਨੂੰ ਲੱਗਦਾ ਕਿ ਉੱਥੇ ਅਸੀਂ ਵੰਡ ਨਹੀਂ ਪਾ ਸਕਦੇ, ਉੱਥੇ ਅਸੀਂ ਵਖਰੇਵਾਂ ਨਹੀਂ ਪਾ ਸਕਦੇ, ਉੱਥੇ ਹਿੰਦੂਵਾਦ ਦੇ ਏਜੰਡੇ ਤੇ ਸਾਡੀ ਰਾਜਨੀਤੀ ਨਹੀਂ ਚੱਲਣੀ। ਸੋ ਇਸ ਲਈ ਪੰਜਾਬ ਦੇ ਸਿੱਖਾਂ ਨੂੰ, ਪੰਜਾਬ ਦੇ ਹਿੰਦੂਆਂ ਨੂੰ, ਪੰਜਾਬ ਦੇ ਹੋਰ ਵੱਖ-ਵੱਖ ਵਰਗਾਂ ਨੂੰ ਜਦੋਂ ਇਹਨਾਂ ਨੇ ਦੇਖਿਆ ਕਿ ਇੱਕ ਸੁਰ ਨੇ, ਹੈ ਨਾ, ਇੱਕੋ ਕਤਾਰ 'ਚ ਬੈਠਦੇ ਨੇ, ਇਕੱਠਿਆਂ ਉੱਠਦੇ ਨੇ, ਇਕੱਠਿਆਂ ਵਿਚਰਦੇ ਨੇ, ਇਹ ਸਾਂਝ ਜਿਹੜੀ 47 'ਚ ਨਹੀਂ ਟੁੱਟੀ, 84 'ਚ ਨਹੀਂ ਟੁੱਟੀ, ਆ ਹੁਣ ਮੋਦੀ ਦੇ ਕਹੇ ਤੇ ਜਾਂ ਬੀਜੇਪੀ ਦੇ ਇਸ਼ਾਰੇ 'ਚ ਟੁੱਟਣ ਲੱਗੀ। ਸੋ ਇਸ ਲਈ ਉਹਦੇ ਲਈ ਫਿਰ ਇਹਨਾਂ ਨੇ ਏਜੰਡਾ ਬਦਲਿਆ। ਮੈਂ ਤਾਂ ਹੀ ਕਿਹਾ ਜੀ ਇਹ ਜਿਹੜਾ ਹਿੰਦੂਵਾਦ ਦਾ ਏਜੰਡਾ, ਭਗਵਾ ਕਰਨ ਦਾ ਏਜੰਡਾ, ਉਹਨੂੰ ਪਰਦੇ ਦੇ ਓਲੇ ਰੱਖਣਗੇ ਇਹ, ਤੇ ਸਾਹਮਣੇ ਹੁਣ ਭਾਰਤੀ ਏਜੰਡਾ ਲੈ ਕੇ ਤੁਰਨ ਦਾ ਇਹ ਉਸ ਬੈਠਕ ਦੇ ਅੰਦਰ ਇਹ ਵਿਚਾਰ ਵਿਮਰਸ਼ ਹੋ ਕੇ ਤੈਅ ਹੋਇਆ। ਹੋ ਸਕਦਾ ਇਹ ਬੀਜੇਪੀ ਨੂੰ ਸੁਨੇਹਾ ਪਹੁੰਚਦਾ ਕਰ ਦੇਣ। ਉਹ ਤੋਂ ਬਾਅਦ ਬੀਜੇਪੀ ਦੇ ਨੀਤੀਆਂ ਦੇ ਵਿੱਚ ਉਸ ਨੂੰ ਰਾਸ਼ਟਰਵਾਦ ਦੇ ਪਹਿਰਾਵੇ 'ਚ ਲਿਆ ਕੇ ਭਾਰਤੀ ਏਜੰਡੇ ਦੇ ਰੂਪ 'ਚ ਪੰਜਾਬ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਹੋਵੇ, ਜਿਹਦੀਆਂ ਕੋਸ਼ਿਸ਼ਾਂ ਸਮੇਂ-ਸਮੇਂ ਹੁੰਦੀਆਂ ਨਜ਼ਰ ਵੀ ਆ ਰਹੀਆਂ ਨੇ। ਸੋ ਇਸ ਲਈ ਪੰਜਾਬ ਨੂੰ ਜਾਂ ਉਹਨਾਂ ਸੂਬਿਆਂ ਨੂੰ ਹੋਰ ਸਟੇਟ ਰਹਿਣ ਦੀ ਲੋੜ ਹੈ, ਜਿਹੜੇ ਆਪਣੇ ਸੂਬੇ ਦਾ ਮਾਨਵਤਾ ਦੇ ਪੱਖੋਂ, ਸਮਾਜਿਕ ਪੱਖੋਂ ਵਿਕਾਸ ਭਾਲਦੇ ਨੇ, ਨਾ ਕਿ ਧਾਰਮਿਕ ਤੌਰ ਦੇ ਉੱਤੇ। ਜੀ।